ਬਿਸਮਿल्लाहिर्रहमानिर्रहीम ਤੇ अस्सलाम वालेकुम। 31 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 183। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨ ਤੇ ਵੀ ਗੱਲ ਕਰਾਂਗੇ, ਹੋਰ ਵੀ ਬੜੀਆਂ ਸਾਰੀਆਂ ਗੱਲਾਂ ਨੇ, ਲੇਕਿਨ ਪਹਿਲਾਂ ਜ਼ਰਾ ਹਿੰਦੁਸਤਾਨ ਦੇ ਇੰਡੀਆ ਦੇ ਇੱਕ ਇਲਾਕੇ ਅਲੋਰ ਦਾ ਕਾਲੂ ਰਾਮ। ਗੱਲ ਇਸ ਤਰ੍ਹਾਂ ਹੈ ਵੀ ਕਾਲੂ ਰਾਮ ਦਾ ਤੁਹਾਨੂੰ ਵਾਕਿਆ ਸੁਣਾਉਂਦੇ ਆ ਤੇ ਉੱਥੋਂ ਤੁਹਾਨੂੰ ਸਮਝ ਆਏਗੀ ਵੀ ਪਾਕਿਸਤਾਨੀ ਚੌਧਰੀ ਨਿਜ਼ਾਮਦੀਨ ਜਿਹੜਾ ਹੈ ਉਹਦੇ ਨਾਲ ਵੀ ਕਾਲੂ ਰਾਮ ਵਾਲਾ ਮਸਲਾ ਬਣਿਆ। ਕਾਲੂ ਰਾਮ ਵਾਪਸ ਆ ਰਿਹਾ ਸੀ, ਨਾਲ ਥੋੜ੍ਹੀ ਜਿਹੀ ਵੀਡੀਓ ਵਿਖਾਉਣੇ ਤੁਹਾਨੂੰ। ਕਾਲੂ ਰਾਮ ਵਾਪਸ ਆ ਰਿਹਾ ਸੀ ਕਿਤੇ ਆਪਣੇ ਡੇਰੇ ਸ਼ੇਰਿਓਂ, ਤੇ ਦੁੱਧ ਵਾਲਾ ਡੱਬਾ ਉਹਨੇ ਜਿਹੜਾ ਆਪਣਾ ਫੜਿਆ ਸੀ ਤੇ ਕਿਤੇ ਧੁੱਪ ਲੱਗੀ, ਗਰਮੀ ਬਹੁਤੀ ਸੀ ਤੇ ਕਾਲੂ ਰਾਮ ਨੇ ਕਿਹਾ ਵੀ ਆਪਣਾ ਸਿਰ ਲਗਾਓ। ਤੁਹਾਨੂੰ ਪਤਾ ਹੈ ਵੀ ਧੁੱਪੋਂ ਹਰ ਬੰਦਾ ਬਚਣ ਦੀ ਕੋਸ਼ਿਸ਼ ਕਰਦਾ ਹੈ, ਧੁੱਪ ਲੱਗਦੀ ਹੈ ਤੇ ਫਿਰ ਬੰਦੇ ਨੂੰ ਤਕਲੀਫ ਹੁੰਦੀ ਹੈ। ਉਹਨੇ ਕਿਹਾ ਵੀ ਧੁੱਪ ਦੀ ਤਕਲੀਫ ਦੇ ਕੋਲੋਂ ਉਹਦੇ ਕੋਲ ਹੋਰ ਤਾਂ ਕੋਈ ਸ਼ਾਇਦ ਹੈ ਨਹੀਂ ਸੀ। ਉਹਨੇ ਛੇਤੀ ਨਾਲ ਜਿਹੜਾ ਡੱਬਾ ਸੀ ਦੁੱਧ ਵਾਲਾ, ਉਹੀ ਕੈਨ ਜਿਹੜਾ ਸੀ ਚੁੱਕ ਕੇ ਤੇ ਸਿਰ ਤੇ ਰੱਖ ਲਿਆ। ਉਹਨੇ ਕਿਹਾ ਚਲੋ ਇਹਦੇ ਨਾਲ ਧੁੱਪ ਨਹੀਂ ਲੱਗੇਗੀ। ਇਹ ਬਾਅਦ 'ਚ ਉਹਨੇ ਲੋਕਾਂ ਨੂੰ ਦੱਸਿਆ, ਜ਼ਾਹਿਰ ਹੈ ਵੀ ਮੈਂ ਇਸ ਵਜ੍ਹਾ ਤੋਂ ਇਹ ਸਾਇੰਸ ਕੀਤੀ। ਤੇ ਉਹ ਜਿਸ ਵੇਲੇ ਉਹਨੇ ਸਿਰ ਤੇ ਰੱਖ ਲਿਆ ਤੇ ਉਹ ਕਿਤੇ ਮੇਰਾ ਖਿਆਲ ਹੈ ਪਸੀਨਾ ਸ਼ਸੀਨਾ ਆਇਆ ਹੋਣਾ ਹਲਕਾ ਜਿਹਾ, ਤੋਂ ਤਿਲਕ ਕੇ ਜਿਹੜਾ ਉਹ ਹੋਰ ਥੋੜ੍ਹਾ ਜਿਹਾ ਹੋਰ ਗਾਂਹ ਚਲਾ ਗਿਆ, ਮਤਲਬ ਕਿ ਉਹ ਸਿਰ ਦੇ ਉੱਤੇ ਫਿੱਟ ਹੋ ਗਿਆ। ਉਸ ਤੋਂ ਬਾਅਦ ਕਾਲੂ ਰਾਮ ਉਹਨੂੰ ਕੱਢੇ, ਲੰਮਾ ਪਵੇ, ਡਿੱਗਿਆ, ਮਤਲਬ ਕਿ ਹਰ ਤਰੀਕੇ ਨਾਲ ਕਾਲੂ ਰਾਮ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਲੂ ਰਾਮ ਦੀ ਜਾਨ ਨਾ ਛੁੱਟੇ। ਬੜਾ ਉਹਨੇ ਖਿੱਚਿਆ ਖੁੱਚਿਆ, ਕਿਉਂਕਿ ਉਹਨੂੰ ਇਹ ਵੀ ਸੀ ਵੀ ਪਿੰਡ ਵਾਲਿਆਂ ਨੂੰ ਦੱਸਾਂਗਾ, ਉਹ ਕਹਿਣਗੇ ਵੀ ਯਾਰ ਤੂੰ ਡੱਬੇ 'ਚ ਸਿਰ ਫਸਾ ਲਿਆ, ਕਿਹੋ ਜਿਹਾ ਬੰਦਾ ਤੂੰ। ਆਪਣੇ ਤਾਈਂ ਬੜੀ ਕੋਸ਼ਿਸ਼ ਕਰਦਾ ਰਿਹਾ। ਜਿਸ ਵੇਲੇ ਨਾ ਗੱਲ ਕੋਈ ਬਣੀ ਤੇ ਉਹਨੇ ਕਿਹਾ ਕਿ ਹੁਣ ਫਿਰ ਮਾਮਲਾ ਇਸੇ ਤਰ੍ਹਾਂ ਹੀ ਹੈ ਵੀ ਹੁਣ ਪਿੰਡ ਵਾਲਿਆਂ ਨਾਲ ਰਾਬਤਾ ਕਰੋ। ਗਿਆ ਜਾ ਕੇ ਪਿੰਡ ਵਾਲਿਆਂ ਨੂੰ ਆਵਾਜ਼ਾਂ ਸ਼ਾਜ਼ਾਂ ਮਾਰੀਆਂ, ਬਈ ਮੇਰੇ ਸਿਰ ਤੇ ਫਸਿਆ, ਮੇਰੀ ਜਾਨ ਛੁਡਾਓ। ਪੂਰਾ ਪਿੰਡ ਇਕੱਠਾ ਹੋਇਆ। ਕਿਸੇ ਨੇ ਉਹਦੇ ਮੋਢਿਆਂ ਦੇ ਉੱਤੇ ਦੋਵੇਂ ਪੈਰ ਰੱਖ ਕੇ ਜ਼ੋਰ ਮਾਰਿਆ, ਕਿਸੇ ਨੇ ਜਨਾਬ ਹਰ ਤਰੀਕੇ ਨਾਲ ਕੈਨ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਕਾਲੂ ਰਾਮ ਦਾ ਸਿਰ ਵੀ ਬੇਤੁਕਾ ਹੀ ਸੀ, ਉਹ ਉਹਦੇ 'ਚ ਫਸ ਗਿਆ ਸੀ। ਹੁਣ ਤੁਸੀਂ ਆਖੋਗੇ ਇਹਦੀ ਚੌਧਰੀ ਨਿਜ਼ਾਮਦੀਨ ਦਾ ਕੀ ਲੈਣ ਦੇਣਾ, ਅੱਗੇ ਚੱਲ ਕੇ ਦੱਸਣੇ ਤੁਹਾਨੂੰ। ਬਹਰਹਾਲ ਕੈਨ ਨਹੀਂ ਸੀ ਨਿਕਲਦਾ ਕਾਲੂ ਰਾਮ ਦੇ ਸਿਰ ਦੇ ਉੱਤੋਂ। ਆਖਿਰ ਫਿਰ ਕਿਤੇ ਉੱਥੇ ਕੋਈ ਵੈਲਡਰ ਸ਼ੈਲਡਰ ਦੀ ਦੁਕਾਨ ਲੱਭੀ, ਉਹਨੇ ਜਨਾਬ ਉਹਨੂੰ ਕਟਰ ਨਾਲ ਕੱਟਿਆ, ਫਿਰ ਜਾ ਕੇ ਕਾਲੂ ਰਾਮ ਦੀ ਜਿਹੜੀ ਹੈ ਉਹ ਜਾਨ ਛੁੱਟੀ। ਉਹ ਵੀ ਤੁਸੀਂ ਸੋਚੋ ਵੀ ਜੇ ਕਟਰ ਗਾਂਹ ਪਿਛਾਂਹ ਹੋ ਜਾਂਦਾ ਤੇ ਕਾਲੂ ਰਾਮ ਨਾਲ ਬਣਨਾ ਕੀ ਸੀ। ਜੇ ਗਟਰ ਗਾਂਹ ਪਿਛਾਂਹ ਹੋ ਜਾਂਦਾ ਤੇ ਕਾਲੂ ਰਾਮ ਨਾਲ ਬਣਨਾ ਕੀ ਸੀ। ਹੁਣ ਇਹ ਕਾਲੂ ਰਾਮ ਦੀ ਜਾਨ ਤੇ ਛੁੱਟ ਗਈ ਗਟਰ ਤੋਂ, ਤੇ ਗਾਂਹ ਮੇਰਾ ਖਿਆਲ ਗਟਰ ਤੋਂ ਕਹਿਣ ਦੇ ਆ, ਤੇ ਗਾਂਹ ਮੇਰੇ ਖਿਆਲ ਕਾਲੂ ਰਾਮ ਨੂੰ ਇਹ ਵੀ ਅਕਲ ਆ ਗਈ ਵੀ ਮੇਰਾ ਮਤਲਬ ਹੈ ਕਿ ਅਗਰ ਧੁੱਪ ਲੱਗੇ ਤੇ ਕੋਈ ਚੰਗੀ ਸ਼ੈ ਹੀ ਸਿਰ ਤੇ ਪਾਉਣੀ ਹੈ, ਕੋਈ ਉਲਟੀ ਸ਼ੈ ਨਹੀਂ ਲੈ ਲੈਣੀ ਸਿਰ ਤੇ ਬਾਅਦ ਦੇ ਵਿੱਚ ਲੈਣੇ ਦੇ ਦੇਣੇ ਪੈ ਜਾਂਦੇ ਨੇ। ਜਿਹੜਾ ਸਾਡਾ ਚੌਧਰੀ ਨਿਜ਼ਾਮਦੀਨ ਹੈ ਉਹਨੂੰ ਵੀ ਜ਼ਾਹਿਰ ਹੈ ਮੇਰਾ ਮਤਲਬ ਹੈ ਕਿ ਮਾੜੀ ਆਦਤ ਸੀ ਵੀ ਆਪਣਾ ਕੰਮ ਚਲਾਉਣ ਦੀ, ਕਿ ਇਹੋ ਜਿਹੇ ਬੰਦੇ ਲਾਓ ਜਿਹੜੇ ਉਹਦੀ ਜਿਹੜੀ ਵੀ ਗੱਲ ਉਹ ਕਰੇ ਤੇ ਅੱਗੋਂ ਯੈਸ ਸਰ ਹੁੰਦੀ ਰਹੇ, ਮਾਲ ਪਾਣੀ ਚੌਧਰੀ ਨਿਜ਼ਾਮਦੀਨ ਨੂੰ ਲੱਭਦਾ ਰਹੇ, ਉਹ ਆਪ ਵੀ ਖਾਣ ਤੇ ਚੌਧਰੀ ਨਿਜ਼ਾਮਦੀਨ ਨੂੰ ਵੀ ਖਾਣ ਦੇਣ। ਤੇ ਚੌਧਰੀ ਨਿਜ਼ਾਮਦੀਨ ਫਿਰ ਜ਼ਰਾ ਇਹ ਵੀ ਕੋਸ਼ਿਸ਼ ਕਰਦਾ ਵੀ ਜੰਗਾਂ ਲੱਗੀਆਂ ਹੀ ਰਹਿਣ, ਮਤਲਬ ਆਪ ਵੀ ਕਰਦਾ ਰਹੇ, ਆਪ ਨਾ ਕਰੇ ਤੇ ਲਾਗੇ ਚਾਗੇ ਜੰਗਾਂ ਲੱਗੀਆਂ ਰਹਿਣ। ਉਹ ਮੇਰਾ ਮਤਲਬ ਅਗਰ ਜੰਗ ਹੀ ਨਹੀਂ, ਮੈਨੂੰ ਇਹ ਗੱਲ ਦੱਸੋ ਨਾ ਵੀ ਅਗਰ ਜੰਗ ਹੀ ਨਹੀਂ ਤੇ ਉਸ ਬੰਦੇ ਦਾ ਤੁਹਾਨੂੰ ਕੀ ਲੈਣ ਦੇਣ ਹੈ। ਇਹ ਤੁਸੀਂ ਸੁਣਿਆ ਹੋਣਾ ਪੰਜਾਬ 'ਚ ਵੀ ਕਬਜ਼ਿਆਂ 'ਤੇ ਬੰਦੇ ਲੈ ਕੇ ਜਾਂਦੇ ਨੇ ਵੰਗਾਰ 'ਤੇ, ਕਬਜ਼ਾ ਲੈਣਾ ਹੈ ਤੇ ਬੰਦਿਆਂ ਨੂੰ ਵੰਗਾਰ 'ਤੇ ਲੈ ਕੇ ਜਾਂਦੇ, ਉਹਨਾਂ ਨੂੰ ਪੈਸੇ ਦਿੰਦੇ ਨੇ, ਰੋਟੀ ਦਿੰਦੇ ਨੇ। ਉਹ ਬੰਦੇ ਜਾ ਕੇ ਬਹਿ ਕੇ ਉੱਥੇ ਜਿੱਥੇ ਕਬਜ਼ਾ ਲੈਣਾ ਉੱਥੇ ਕਬਜ਼ੇ 'ਤੇ ਬੈਠੇ ਰਹਿੰਦੇ ਨੇ, ਵੀ ਲੜਾਈ ਹੋ ਗਈ ਤੇ ਉੱਥੇ ਲੜਾਈ ਕਰਨੀ, ਮਾਰ ਵੀ ਖਾਣੀ ਹੈ। ਉਹ ਹੁਣ ਅਗਰ ਕਿਤੇ ਕਬਜ਼ੇ ਦਾ ਰੌਲਾ ਹੋਏਗਾ ਤਾਂ ਇਹੋ ਜਿਹੇ ਬੰਦੇ ਦਾ ਕੰਮ ਹੈ ਨਾ। ਅਗਰ ਕਬਜ਼ੇ ਦਾ ਰੌਲਾ ਹੀ ਨਹੀਂ ਤਾਂ ਇਹੋ ਜਿਹੇ ਬੰਦੇ ਨੂੰ ਕਿੱਥੇ, ਅਗਰ ਕੋਈ ਕੇਸ ਹੀ ਨਹੀਂ ਹੈਗਾ ਤਾਂ ਵਕੀਲ ਨੇ ਅਦਾਲਤ 'ਚ ਕੀ ਲੈਣ ਜਾਣਾ ਹੈ। ਸਮਝ ਰਹੇ ਹੋ ਨਾ। ਇਸੇ ਤਰ੍ਹਾਂ ਕੋਈ ਜੰਗ ਸ਼ੰਗ ਲੱਗੇਗੀ ਤਾਂ ਬੰਦੂਕ ਵਾਲੇ ਦੀ ਲੋੜ ਪਏਗੀ। ਇਸੇ ਸਾਡਾ ਚੌਧਰੀ ਆਉਂਦਾ ਵੀ ਕੋਈ ਨਾ ਕੋਈ ਕੰਮ ਜਾਰੀ ਰਹੇ ਇਰਦ ਗਿਰਦ ਖਿੱਤੇ ਦੇ ਵਿੱਚ ਜਿਹੜਾ ਨਾ, ਤਾਂ ਕਿ ਜੰਗ ਸ਼ੰਗ ਲੱਗੀ ਰਹੇ, ਚੌਧਰੀ ਦਾ ਵੀ ਕੰਮ ਸ਼ਮ ਚੱਲਦਾ ਰਹੇ, ਰੋਟੀ ਪਾਣੀ ਉਹਦੇ ਵਿੱਚੋਂ ਆਉਂਦਾ ਰਹੇ। ਉਹ ਵਿੱਚੋਂ ਸਿਲੇਬਸ ਤੋਂ ਬਾਹਰ ਆ ਗਿਆ। ਇਮਰਾਨ ਖਾਨ ਗੱਲਾਂ ਕਰਦਾ ਪੀਸ ਦੀਆਂ, ਇਮਰਾਨ ਖਾਨ ਗੱਲਾਂ ਕਰਦਾ ਪੀਸ ਮਤਲਬ ਅਮਨ ਦੀਆਂ। ਇਮਰਾਨ ਖਾਨ ਆਂਦਾ ਬਹਿ ਕੇ ਗੱਲ ਕਰੋ। ਇਮਰਾਨ ਖਾਨ ਆਂਦਾ ਬਈ ਲੜਾਈ ਝਗੜੇ 'ਚ ਕੁਛ ਨਹੀਂ ਰੱਖਿਆ। ਸਾਡੇ ਚੌਧਰੀ ਨੂੰ ਇਹ ਗੱਲਾਂ ਲੜਦੀਆਂ ਨੇ, ਉਹਦੀ ਰੋਜ਼ੀ ਰੋਟੀ ਦੇ ਖਿਲਾਫ ਹੈ ਕੰਮ। ਬਈ ਕੋਈ ਮਰੇਗਾ ਨਹੀਂ ਤੇ ਗਿੱਧ ਕੀ ਖਾਏਗੀ, ਇਸ ਹਿਸਾਬ ਨਾਲ ਸੋਚੋ ਨਾ ਕੋਈ। ਵੀ ਮੇਰਾ ਮਤਲਬ ਹੈ ਕਿ ਉਹ ਚੌਧਰੀ ਸਾਹਿਬ ਦੇ ਕਾਰੋਬਾਰੀ ਉਸ ਕੰਮ ਦੇ ਨਾਲ ਹੈ। ਹੁਣ ਚੌਧਰੀ ਸਾਹਿਬ ਨੇ ਕਿਹਾ ਵੀ ਇਹ ਬੰਦਾ ਜਿਹੜਾ ਨਾ ਗਲਤ ਆ ਗਿਆ। ਚੌਧਰੀ ਸਾਹਿਬ ਨੇ ਕਿਹਾ ਵੀ ਇਲੈਕਸ਼ਨ ਲੁੱਟੋ, ਪਹਿਲਾਂ ਦਿਨਾਂ ਦੇ ਕੇਸ ਬਣਾਓ। ਚੌਧਰੀ ਸਾਹਿਬ ਨੇ ਵੀ ਜਿਹੜਾ ਫਰਵਰੀ ਵਾਲਾ ਇਲੈਕਸ਼ਨ ਲੁੱਟ ਲਿਆ 2024 ਵਾਲਾ। ਉਹ ਕਾਲੂ ਰਾਮ ਵਾਲਾ ਹੀ ਹਾਲ ਹੋਇਆ ਚੌਧਰੀ ਦਾ। ਜਿਵੇਂ ਕਾਲੂ ਰਾਮ ਦੇ ਸਿਰ ਦੇ ਉੱਤੇ ਕੈਨ ਫਸ ਗਿਆ ਨਾ, ਚੌਧਰੀ ਦੇ ਸਿਰ ਤੇ ਹੁਣ ਉਹ ਇਲੈਕਸ਼ਨ ਫਸ ਗਿਆ। ਹੁਣ ਉਹ ਚੌਧਰੀ ਉਹਦੇ ਕੋਲ ਜਾਨ ਛੁਡਾਉਂਦਾ ਹੈ ਪਰ ਜਾਨ ਛੁੱਟਦੀ ਨਹੀਂ।
ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਖਿੱਚ ਕੇ ਧਰੂ ਕੇ ਹਰ ਸ਼ਾ ਕੰਮ ਕਰ ਲਈਏ, ਪਰ ਚੌਧਰੀ ਦਾ ਸਿਰ ਨਹੀਂ ਨਿਕਲਦਾ। ਹੁਣ ਮਸਲਾ ਇਹ ਹੈ ਕਿ ਚੌਧਰੀ ਕਿਉਂਕਿ ਵੱਡਾ ਚੌਧਰੀ ਹੈ, ਕਾਲੂ ਰਾਮ ਤੇ ਆਮ ਬੰਦਾ ਸੀ, ਮਾੜਾ ਬੰਦਾ ਸੀ, ਉਹਨੇ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਬਈ ਮੇਰੀ ਜਾਨ ਛੁਡਾ ਦਿਓ। ਚੌਧਰੀ ਹੁਣ ਕਿਸੇ ਨੂੰ ਜਾਨ ਵੀ ਨਹੀਂ, ਹਾਲਾਂਕਿ ਪਿੰਡ ਵਾਲੇ ਚੌਧਰੀ ਦੀ ਵੀ ਜਾਨ ਛੁਡਾ ਸਕਦੇ ਨੇ, ਪਿੰਡ ਵਾਲੇ ਚੌਧਰੀ ਦੀ ਵੀ ਜਾਨ ਛੁਡਾ ਸਕਦੇ ਨੇ ਅਗਰ ਚੌਧਰੀ ਉਹਨਾਂ ਨਾਲ ਗੱਲ ਕਰੇ ਤੇ। ਪਰ ਚੌਧਰੀ ਨਿਜ਼ਾਮਦੀਨ ਜਿਹੜਾ ਆਉਂਦਾ ਮੈਂ ਗੱਲ ਹੀ ਨਹੀਂ ਕਰਨੀ। ਚੌਧਰੀ ਅਗਰ ਪਿੰਡ ਵਾਲਿਆਂ ਨਾਲ ਗੱਲ ਕਰੇ, ਉਹਨਾਂ ਨੂੰ ਦੱਸੇ ਵੀ ਬਈ ਆ ਮੇਰੇ ਕੋਲ ਗਲਤੀ ਹੋ ਗਈ, ਮੇਰੀ ਮਾਫੀ, ਅੱਗੋਂ ਮੈਂ ਇਹੋ ਜਿਹੀ ਹਰਕਤ ਨਹੀਂ ਕਰਦਾ, ਤੇ ਗੱਲ ਪਿੰਡ ਦੀ ਗੱਲ ਪਿੰਡ 'ਚ ਹੀ ਮੁੱਕ ਜਾਏ ਤੇ ਉਹ ਚੌਧਰੀ ਨੂੰ ਚਲੋ ਮਾਫੀ ਤਲਾਫੀ ਹੋ ਜਾਏ ਤੇ ਕੰਮ ਅੱਗੇ ਤੁਰ ਪਏ। ਚੌਧਰੀ ਆਂਦਾ ਨਾ, ਮੈਂ ਕੈਨ ਦੇ ਵਿੱਚ ਸਿਰ ਵੀ ਫਸਾਇਆ ਤੇ ਮੈਂ ਜਨਾਬ ਵਾਲਾ ਇਹ ਹੁਣ ਕੱਢਣਾ ਵੀ ਹੈ ਤੇ ਕੱਢਣਾ ਵੀ ਆਪੇ ਹੀ ਹੈ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਮੈਂ ਫਸਿਆ। ਇਸ ਤਰ੍ਹਾਂ ਦੇ ਚੌਧਰੀ ਸਾਹਿਬ ਨਹੀਂ ਹੋਣਾ, ਪਤਾ ਤੇ ਹੁਣ ਪੂਰੇ ਜਹਾਨ ਨੂੰ ਲੱਗਣ ਡਿਆ ਵੀ ਤੁਸੀਂ ਫਸੇ ਹੋ। ਹੁਣ ਉਹ ਇੱਕ ਇਲੈਕਸ਼ਨ ਜਿਹੜਾ ਚੋਰੀ ਕੀਤਾ ਹੈ, ਜਿਹਦੇ ਸਿਰ ਫਸਾਇਆ, ਉਸ ਤੋਂ ਬਾਅਦ ਜਨਾਬ ਉਸ ਤੋਂ ਬਾਅਦ ਹੁਣ ਗਿਲਗਿਤ ਬਲਤਿਸਤਾਨ 'ਚ ਵੀ ਉਹੀ ਕਰਤੂਤਾਂ ਨੇ। ਇੱਕ ਪਾਸੇ ਨੂਨ ਲੀਗ ਵਾਲੇ ਜਿਹੜੇ ਨੇ ਖੈਬਰ ਪਖਤੂਨਖਵਾ ਦੇ ਵਿੱਚ ਅਪੋਜੀਸ਼ਨ ਲੀਡਰ ਉੱਥੇ ਪਹੁੰਚੇ ਨੇ, ਬੇਨਜ਼ੀਰ ਇਨਕਮ ਸਪੋਰਟ ਦੀ ਜਿਹੜੀ ਚੇਅਰਪਰਸਨ ਨੇ ਗੁਰਕੀ ਸਾਹਿਬਾ, ਉਹ ਉੱਥੇ ਪਹੁੰਚੀਆਂ ਹਨ ਪੀਪਲਸ ਪਾਰਟੀ ਵੱਲੋਂ। ਮਤਲਬ ਬੰਦਾ ਕੋਈ ਰਹਿ ਨਹੀਂ ਗਿਆ ਹਕੂਮਤੀ ਅਹੁਦਿਆਂ ਵਾਲਾ। ਤੇ ਦੂਜੇ ਪਾਸੇ PTI ਵਾਲੇ ਜਿਹੜੇ ਨੇ ਉਹਨਾਂ ਨੂੰ ਉੱਥੋਂ ਸੂਬਾ ਬਦਰ ਕਰੀ ਜਾਂਦੇ ਨੇ ਫੜ ਕੇ। ਮਤਲਬ ਔਰ ਅੱਛਾ ਤੀਜੇ ਪਾਸੇ ਜਿਹੜੇ ਟਾਊਟ ਨੇ ਆਉਂਦੇ ਨੇ ਖਤਮ ਸ਼ੁੱਧ ਹੋ ਗਿਆ ਕੰਮ ਸਾਰਾ ਹੀ, ਗੱਲ ਹੀ ਕੋਈ ਨਹੀਂ ਰਹਿ ਗਈ ਇੱਥੇ ਹੁਣ। ਉਹ ਬਈ ਜੇ ਗੱਲ ਹੀ ਕੋਈ ਨਹੀਂ ਰਹਿ ਗਈ PTI ਦੀ ਤੇ ਫਿਰ ਲੜਨ ਦਿਓ ਇਲੈਕਸ਼ਨ, ਫਿਰ ਕੱਢਦੇ ਕਿਉਂ ਜੇ ਉੱਥੋਂ ਇਸ ਤਰ੍ਹਾਂ। ਇਹ ਹੁਣ ਜਿਹੜੀ ਸੂਰਤ ਹਾਲ ਕਾਲੂ ਰਾਮ ਤੇ ਸਾਡੇ ਚੌਧਰੀ ਨਿਜ਼ਾਮਦੀਨ ਦੀ, ਇਹ ਹੁਣ ਤੁਸੀਂ ਮੈਨੂੰ ਇਹਦਾ ਕੋਈ ਹੱਲ ਦੱਸਣਾ ਜਿਹੜਾ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਕਿ ਬਈ ਇਹ ਕਾਲੂ ਰਾਮ ਕਿਸ ਤਰ੍ਹਾਂ ਜਾਨ ਛੁਡਾਏ ਆਪਣੀ। ਜਿਹੜਾ ਸਾਡਾ ਕਾਲੂ ਰਾਮ ਹੈ ਇਹ ਆਪਣੀ ਜਾਨ ਕਿਵੇਂ ਛੁਡਾਏ। ਚਲੋ ਅੱਗੇ ਚੱਲਦੇ ਹਾਂ ਜ਼ਰਾ। ਅਗਲੀ ਖਬਰ ਤੁਹਾਡੇ ਸਾਹਮਣੇ ਦੇਣੀ, ਪੰਜਾਬ ਮਾਸ ਟਰਾਂਜ਼ਿਟ ਅਥਾਰਟੀ, ਇਹ ਬੱਸਾਂ ਸ਼ੱਸਾਂ ਚਲਾਉਂਦੇ ਨੇ ਜਿਹੜੇ ਪੰਜਾਬ ਦੇ ਵਿੱਚ, ਇਹਦੇ ਵਿੱਚ ਜਿਹੜੀ ਮੈਟਰੋ ਬੱਸ ਸਰਵਿਸ ਦੇ ਵਿੱਚ ਪਿਛਲੇ ਕਈਆਂ ਸਾਲਾਂ ਤੋਂ ਉੱਥੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਹੇ ਸਨ, ਉਹਨਾਂ ਸਾਰਿਆਂ ਨੂੰ ਕਰ ਦਿੱਤਾ ਫਾਰਿਗ ਤਮਾਮ ਮੁਲਾਜ਼ਮੀਨ। ਤੁਸੀਂ ਆਖੋਗੇ ਵੀ ਪਤਾ ਨਹੀਂ ਪੈਸੇ ਘੱਟ ਨੇ, ਨਾ 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 ਨਾ, ਇੱਥੇ ਦਿਹਾੜੀ ਲੱਗਣੀ ਹੈ। ਇਹ ਹੁਣ ਅਖਬਾਰ ਵਾਲੇ ਕਹਿੰਦੇ ਨੇ ਵੀ ਦਿਹਾੜੀ, ਇਹ ਵਹੀਦ ਮੁਰਾਦ ਸਾਹਿਬ ਜਰਨਲਿਸਟ ਨੇ, ਉਹਨਾਂ ਨੇ ਖਬਰ ਦਿੱਤੀ ਹੈ ਕਿ ਅਸਲ ਦੇ ਵਿੱਚ ਰੌਲਾ ਇਹ ਹੈ ਕਿ ਉਹ ਸਾਰਿਆਂ ਨੂੰ ਨੌਕਰੀ ਤੋਂ ਕੱਢ ਕੇ ਤੇ ਕਿਸੇ ਵੱਡੇ ਸੇਠ ਨੂੰ ਇਹਦਾ ਠੇਕਾ ਦਿੱਤਾ ਹੈ। ਨਾ ਉਹ ਦੇ ਰਹੇ ਨੇ ਅਸਕਰੀ ਸਿਕਿਉਰਿਟੀ ਗਾਰਡਸ, ਉਹ ਕਹਿ ਰਹੇ ਨੇ ਕਿ ਅਸਕਰੀ ਸਿਕਿਉਰਿਟੀ ਗਾਰਡਸ ਨੂੰ ਇਹ ਠੇਕਾ ਦੇ ਦਿੱਤਾ ਹੈ। ਵਹੀਦ ਮੁਰਾਦ ਸਾਹਿਬ ਕਹਿੰਦੇ ਨੇ ਜਿਹੜੇ ਪਹਿਲਾਂ ਉੱਥੇ ਗਾਰਡ ਕੰਮ ਕਰਦੇ ਸਨ ਉਹਨਾਂ ਨੂੰ ਕੱਢ ਕੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਅਸਕਰੀ ਸਿਕਿਉਰਿਟੀ ਗਾਰਡਸ ਨੂੰ ਠੇਕਾ ਦੇ ਦਿੱਤਾ ਹੈ। ਪਹਿਲਾਂ ਜਿਹੜੀ ਤਨਖਾਹ ਸੀ 37,000 ਤਨਖਾਹ ਸੀ, ਪਰ ਗਾਰਡਾਂ ਨੂੰ 37,000 ਤਨਖਾਹ ਨਹੀਂ ਸੀ ਲੱਭਦੀ, ਵਿੱਚੋਂ ਮਿਡਲਮੈਨ ਇਹਨਾਂ ਦਾ ਪੈਸੇ ਖਾਈ ਜਾਂਦਾ ਸੀ, ਗਾਰਡਾਂ ਨੂੰ ਘੱਟ ਹੀ ਪੈਸੇ ਮਿਲਦੇ ਸਨ। ਮਜ਼ੇ ਦੀ ਗੱਲ ਹੈ ਵੀ ਹੁਣ ਅਸਕਰੀ ਸਿਕਿਉਰਿਟੀ ਗਾਰਡ ਆਉਣ ਤੋਂ ਬਾਅਦ ਵੀ ਜਿਹੜੇ ਗਾਰਡ ਨੇ ਉਹਨਾਂ ਨੂੰ ਪੂਰੇ ਪੈਸੇ ਨਹੀਂ ਲੱਭਣ ਡਏ, ਉਹਨਾਂ ਨੂੰ ਘੱਟ ਹੀ ਪੈਸੇ ਲੱਭਣ ਡਏ ਨੇ ਤੇ ਖਾਈ ਪੀ ਜਾ ਰਹੇ ਨੇ। ਹੁਣ ਫਿਰ ਹੋਇਆ ਕੀ, ਪਹਿਲੇ ਗਾਰਡ ਨੌਕਰੀ ਤੋਂ ਕੱਢ ਛੱਡੇ, ਠੇਕਾ ਅਸਕਰੀ ਗਾਰਡ ਨੂੰ ਦੇ ਦਿੱਤਾ। ਹੋਇਆ ਹੈ ਵੀ ਕਿਸੇ ਨਾ ਕਿਸੇ ਦੀ ਦਿਹਾੜੀ ਲੱਗੀ ਹੈ। ਪਹਿਲੇ ਆਮ ਬੰਦੇ ਡਾਇਰੈਕਟ ਆਪਣੀ ਚਲੋ ਉੱਥੇ ਨੌਕਰੀ ਕਰ ਰਹੇ ਸਨ, ਉਹਨਾਂ ਕੋਲ ਠੇਕੇਦਾਰ ਵਗੈਰਾ ਵਿੱਚੋਂ ਪੈਸੇ ਖਾ ਰਹੇ ਸਨ। ਹੁਣ ਉਹ ਸਾਰਾ ਮਾਮਲਾ ਚਲਾ ਗਿਆ ਅਸਕਰੀ ਗਾਰਡ ਦੇ ਕੋਲ, ਮਤਲਬ ਕਿਸੇ ਵੱਡੇ ਸੇਠ ਨੂੰ ਨਵਾਜ਼ਿਆ, ਉਹਦੀ ਦਿਹਾੜੀ ਲਵਾਈ ਹੈ। ਮਤਲਬ ਕਿ ਜੀ ਜਨਾਬ ਮੈਂ ਤੁਹਾਨੂੰ ਕੀ ਆਖਾਂ। ਅੱਛਾ ਦੂਜੇ ਪਾਸੇ ਗੈਰ ਕਾਨੂੰਨੀ ਖੱਲਾਂ ਇਕੱਠੀਆਂ ਕਰਨ ਤੇ 80 ਲੋਕਾਂ ਦੇ ਉੱਤੇ ਮੁਕੱਦਮਾ, 80 ਲੋਕ ਗ੍ਰਿਫਤਾਰ ਕੀਤੇ ਨੇ ਤੇ 70 ਤੇ ਮੁਕੱਦਮਾ ਦਿੱਤਾ। ਗੈਰ ਕਾਨੂੰਨੀ ਖੱਲਾਂ ਮਤਲਬ ਏਵਨ ਫੀਲਡ ਦੇ ਵਿੱਚ ਅਪਾਰਟਮੈਂਟ ਬਣਾ ਲਿਓ, ਖੈਰ ਹੈ ਪਾਕਿਸਤਾਨ ਦੇ ਵਿੱਚ, ਸਰੇ ਮਹਿਲ ਬਣਾ ਲਓ, ਲੁੱਟ ਲਓ, ਤਬਾਹੀ ਕਰ ਦਿਓ, ਜੋ ਤੁਹਾਡੇ ਕੋਲੋਂ ਦਿਲ ਕਰਦਾ ਉਹ ਕਰ ਲਓ ਪਾਕਿਸਤਾਨ ਨਾਲ, ਉਹਦੇ ਤੇ ਤੁਹਾਨੂੰ ਕੋਈ ਪੁੱਛ ਪ੍ਰਤੀਤ ਨਹੀਂ। ਪਰ ਜੇ ਖੱਲ ਕਿਤੇ ਉਹ ਇਕੱਠੀ ਕਰ ਲਈ ਨਾ ਕਿਸੇ ਬੰਦੇ ਨੇ ਤੇ ਉਹ 'ਤੇ ਪਰਚਾ ਦੇ ਦਿੱਤਾ। ਅੱਛਾ ਜੀ ਵਨ ਵੀਲਿੰਗ ਵਾਲਿਆਂ ਦੇ ਉੱਤੇ ਵੀ 7 ਮੁਕੱਦਮਾਤ ਬਣੇ ਨੇ ਜੀ, ਇਹ ਲਾਹੌਰ ਦੇ ਉੱਤੋਂ ਖਬਰ ਹੈ। ਅੱਛਾ ਇਸ ਤੋਂ ਬਾਅਦ ਇਹ ਤਾਂ ਚਲੋ ਜੋ ਹੋ ਗਿਆ ਉੱਤੇ ਤੁਹਾਨੂੰ ਕਾਲੂ ਰਾਮ ਦੀ ਵੀ ਦੱਸੀ ਹੈ, ਸਾਡੇ ਕਾਲੂ ਰਾਮ ਦੀ ਵੀ ਗੱਲ ਦੱਸੀ ਹੈ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਬਣੀ ਹੈ ਜਿਹੜੀ, ਉਹ ਹੈ ਤੁਹਾਨੂੰ ਦੱਸ ਦਿੱਤੀ ਵੀ ਖੱਲਾਂ ਇਕੱਠੀਆਂ ਕਰਨ 'ਤੇ ਵੀ ਪਰਚੇ ਨੇ। ਲੇਕਿਨ ਦੂਜੇ ਪਾਸੇ ਮਰੀਮ ਔਰੰਗਜ਼ੇਬ ਸਾਹਿਬਾ ਨੇ ਕਿਹਾ ਹੈ ਕਿ ਬਾਜੀ ਜਿਸ ਵੇਲੇ ਬਾਹਰ ਨਿਕਲੀ ਹੈ ਨਾ, ਸਰਜਰੀ ਕਰਵਾਉਣ ਤੋਂ ਬਾਅਦ ਬਾਜੀ ਬਾਹਰ ਨਿਕਲੀ ਹੈ, ਤੇ ਬਾਜੀ ਨੇ ਮੇਰੇ ਕੋਲੋਂ ਪਹਿਲਾ ਸਵਾਲ ਪੁੱਛਿਆ ਵੀ ਬਾਹਰ ਸਫਾਈ ਹੋਣ ਡਈ ਹੈ। ਬਾਜੀ ਨੂੰ ਇੰਨੀ ਫਿਕਰ ਸੀ ਕਿ ਬਾਹਰ ਸਫਾਈ ਹੋਵੇ। ਇਹ ਬਾਜੀ ਮਰੀਮ ਔਰੰਗਜ਼ੇਬ ਨੇ ਸਾਨੂੰ ਦੱਸਿਆ ਕਿ ਬਾਹਰ ਸਫਾਈ ਹੋਣ ਡਈ ਹੈ ਕਿ ਨਹੀਂ, ਬਾਜੀ ਨੇ ਮੇਰੇ ਕੋਲੋਂ ਇਹ ਪੁੱਛਿਆ। ਇਹਨਾਂ ਦੀਆਂ ਗੱਲਾਂ ਸੁਣੋ, ਇਹ ਸਾਨੂੰ ਸਾਰਿਆਂ ਨੂੰ ਦੌਲੇ ਸ਼ਾਹ ਦੀਆਂ ਚੂਹੀਆਂ ਹੀ ਸਮਝਦੇ ਨੇ ਜਾਂ ਚੂਹੇ ਸਮਝਦੇ ਨੇ। ਇਹਨਾਂ ਨੂੰ ਇਹ ਲੱਗਦਾ ਵੀ ਆਵਾਮ ਦਾ ਦਿਮਾਗ ਪੂਰਾ ਹੀ ਕੋਈ ਨਹੀਂ, ਇਹਨਾਂ ਨੂੰ ਸਮਝ ਹੀ ਕੋਈ ਨਹੀਂ। ਆਉਂਦੇ ਨੇ ਵੀ ਜਦੋਂ ਆਪਰੇਸ਼ਨ ਥੀਏਟਰ 'ਚੋਂ ਬਾਜੀ ਨਿਕਲੀ ਹੈ
तो बाजी ने पहला सवाल पूछा भी बाहर सफाई होण डई है, भी इनू की पता बाहर सफाई होण डई है कि नहीं, इन्हें कैमरे लाए ने, वो जो कैमरे लाए ने वो तुसीं वेख ही लिया भी वो पहला कूड़ा चुकते फिल्म बनाउंदे ने, वीडियो बनाउंदे ने, उस तो बाद जनाब वो वापस कूड़ा सुट दिंदे ने उस नाली दे विच। इहो जी सफाई हो रही है। लेकिन हाँ ये है भी माल पानी की सफाई पूरी कर रहे जे सारा टब्बर रल के, उहदे च कोई शक नहीं। अगे चलने फैसलाबाद दे विच मंजा ग्रुप के खिलाफ जनाब ग्रैंड ऑपरेशन का फैसला, RPO की सख्त वार्निंग। मैं क्या बल्ले, ऑपरेशन जरा चैक करो तो ग्रुप चैक करो, मंजा ग्रुप। अच्छा मैं सोचा भी पता नहीं मंजियां चंजियां चोरी करने वाला कोई ग्रुप है, फैसलाबादियों की हो गया, किहड़ा ग्रुप है। मजीद खबर की तफसील कड्डी तो पता चलिया कि RPO साहब जिहड़े सुहेल अख्तर सुखेरा साहब ने, उन्होंने कहा है भी आ जिहड़ा मंजियां ते बह के ताश खेडते हैं बंदे, लुडो छुडो खेलते हैं, इन्हां दे उत्ते पाबंदी होएगी। हासे खेडे करते हैं लोग मंजियां ते बैठे। उन्होंने कहा भी नहीं इन्हां दे खिलाफ ऑपरेशन करना। सुखेरा साहब ने कहा मंजा ग्रुप जिहड़ा चुक देना सारा, मंजियां दे उत्ते बह नहीं सकते। भी कित्थे बहन हुण लोकी मैनूं दसो, बंदे वेले ने, रोज़गार कोई नहीं। फैसलाबाद टैक्सटाइल सिटी है, टैक्सटाइल बंद हो गया। तुहाडे सामने मैनूं कहण दी लोड़ नहीं, एक्सपोर्ट के नंबर वेख लो। टैक्सटाइल बंद हो गया, बंदे बेरोज़गार ने, दो ही काम ने, या नवे याने जम्मी जाते हैं लोग तो या मंजियां ते बह के ताश खेडी जाते हैं। होर उत्थे मैनूं दसो फैसलाबाद दे विच किहड़ी तुसीं कोई स्विट्जरलैंड का शहर बनाता है जिथे घड़ियां की सनत लाती है कि उत्थे रॉलेक्स दीयां घड़ियां बना रहे हैं बैठे। फैसलाबाद वाले की करन, या खुरकणगे अपने आप नूं या ताश खेडणगे माजरत दे नाल। जो वैसे तो सनती शहर है, बड़े वो हुनरमंद लोग ने सारे, पर जदों तुसीं हुनर खोह लिया की करन लोकी बेरोज़गारी दे विच। गुरबत की लकीर तो इस वेले 50%, 45, 47% लोग थले ने, की करन मैनूं दसो। मंजियां ते ना बहन तो की करन। हुण इतराज़ इन्हां नूं यह है कि जनाब मंजियां ते ना बवो, घर बवो। बई घर ते जनानी नहीं बहन दिंदी, न्याणे कुरबड़ कुरबड़ करते, 11-12 न्याणे जम्मे ने जवाक, वो उत्ते चढ़दा ते कोई थले। जिहदा नां शेर खान है वो घर दे विच ते शेरू बनिया बेचारा, वो बाहर ही उन्हें दफ़ा होना। बंदियां दफ़ा माजरत वर्ड कहता, लेकिन बाहर ही जाना, जाके अपने यारां सज्जणों के नाल बह के ताश तूश कुटनी है। वो ताश भी वेखो तो ताश नूं इन्ने क वट पए हुंदे ने बेचारे नूं, मतलब कुट कुट के ताश जिहड़ी है, मतलब वो खेड, वो पत्तियां दा भी पल्ले कुछ नहीं, पत्ते भी घस गए हुंदे ने, यकीन करो इन्नी वारी खेड छड़ी हुंदी। माड़े लोग ने मंजियां ते बह के ताश खेडते हैं। हाँ अगर एक हुल्लड़बाजी को करता है तो उहदे ते हुण तुहाडी पुलिस ने की कहना है। जिहड़ा गरीब मंजी ते, ਜਿਹੜੇ ਕਿਸੇ ਬਾਬੇ ਦੀ ਮੰਜੀ ਵੀ ਬਾਹਰ ਡਾਈ ਹੈ, ਉਹਨੂੰ ਵੀ ਪੁਲਿਸ ਵਾਲਿਆਂ ਨੇ ਜਾ ਚੁੱਕਣਾ। ਹੁਣ ਉਹਦੇ ਕੋਲ ਪੈਸੇ ਲੈਣੇ ਨੇ ਰਿਸ਼ਵਤ। ਸੁਖੇਰਾ ਸਾਹਿਬ ਕੋਈ ਮੇਰਾ ਮਤਲਬ ਹੈ ਕਿ ਤੁਸੀਂ ਸਿਆਣੇ ਬੰਦੇ ਹੋ, ਅਕਲ ਨੂੰ ਹੱਥ ਮਾਰੋ, ਕਿਹੜੇ ਪਾਸੇ ਨੂੰ ਤੁਰ ਪੈ ਜੇ। ਉਹ ਵਿੱਚ ਸ਼ਹਿਰ 'ਚ ਚੰਦ ਬੰਦੇ ਹੋਣਗੇ ਕਿਤੇ ਮੰਜੀਆਂ ਡਾਹ ਕੇ ਉੱਥੇ ਬੈਠੇ ਹੁੱਲੜਬਾਜ਼ੀ ਕਰਦੇ ਹੋਣਗੇ। ਉਹ ਸਪੈਸੀਫਿਕ ਉਹਨਾਂ ਗਰੁੱਪਾਂ ਦੇ ਬਾਰੇ ਇਨਫੋਰਮੇਸ਼ਨ ਪਹਿਲਾਂ ਇਕੱਠੀ ਕਰੋ ਆਪਣੀ ਸਪੈਸ਼ਲ ਬ੍ਰਾਂਚ ਤੋਂ, ਤੇ ਉਹਨਾਂ ਦੇ ਨਾਲ ਸਿੱਧੀ ਗੱਲ ਕਰੋ। ਇਹ ਲੰਮਾ ਲੋਕਾਂ ਨੂੰ ਹਰਾਸ ਕਰਨ ਦੀ ਕੀ ਲੋੜ ਹੈ? ਇਹ ਤਾਂ ਹਰਾਸਮੈਂਟ ਹੈ ਨਾ ਕਿ ਪੂਰੀ ਆਵਾਮ ਨੂੰ ਕਹੋ ਜੀ ਮੰਜੇ ਗਰੁੱਪ ਦੇ ਖਿਲਾਫ। अच्छा हुण यह खबर आ गई है, हुण जिहड़ा उत्थे अर्दली होना है ना, कोई सब जो कांस्टेबल होना है, कोई महारर होना, उन्हें अपने अपने थाने दे विच थाना मतलब अपना जिहड़ा भी उहदा थाना होना है, उन्हें आखना भी दिहाड़ी लाओ, जाओ निकलो बई मोटरसाइकिलों के जवानों। हुण छड्ड देने ने 4 जवान 2 मोटरसाइकिल, जाओ पैसे इकट्ठे करके ले आओ। जिथे को मंजी ते बाबा लम्मा पिया गोडे नंगे करके, उत्थे उहनूं जा बाबे नूं ना पुछना है। वो बाबे नूं जोड़ां दी दर्द होण डई, वो ते धुप्प सेकण डिया बेचारा गोडे नंगे करके तेल मल के, उत्ते बीच ते थोड़ी लम्मा पिया सन बेदिंग थोड़ी करन डिया। वो बाबा तो बेचारा उत्ते अपनी मजबूरियां नूं पिया, घर वाले घर नहीं रहन दिंदे कि बाबा जी खंघदे ने ते बाहर मंजी डाहती। चलो बाहर बैठिया को आउंदी जांदी आउंदा जांदा नज़र आउंदा है, कोई टिच्चर मारदा है बाबे नूं, कोई बाबा किसी नूं, चलो फिर भी दिल लगा रहिंदा है। खुराक पूरी नहीं पाकिस्तानियां च, 60 सालां ते लोकां दी मशीनरी रुक जाती है। मशीनां ते भी कल मैनूं कोई सताउण डिया सी, किसी ने मैंने मैसेज किया कि तुसी जी भास सफदर का मजाक उड़ाते हो बड़ा, कि भास सफदर अजकल मशीना नहीं चलाते, मतलब जिम शिम नहीं जाते, कि तुसी दंद बड़े कढ़ते हो कि जिम शिम नहीं जाते, उत्थे उत्थे लगे ने अपने उत्थे जाके कैंपेन ते लगे ने, तो ना कोई एक्सरसाइज करते हैं, फिटनेस उन्होंने थले चली गई। मैं उन्होंने कहा, मैं अद्धे पाकिस्तान का हाल है मशीना कोई नहीं चलाते, अद्धे पाकिस्तान का हाल है। शुगर के लैवल वेखो नंबर 1 ते आ गया पाकिस्तान, वेट वेखो लोगों के वधे ने। जे मशीना चलाउण तो अद्धे पाकिस्तान, उन्होंने कहा नहीं गिल साहब तुहानूं लगता है इस तरह नहीं है, मशीना चली चुली जांदियां ने, ये नहीं गल हैगी बंदे चलाउंदे ने या नहीं। तो जिम तो खैर भरे ही ने, जिम दे विच मशीना चलन रहीआं ने, ये नहीं गल कि नहीं। लेकिन खैर वापस आउने इस गल ते कि ये तो चलो हर बंदे नूं पता है कि उन्हें किन्ना कि जिम च गया है, तो किन्नी कसरत की, तो किन्नी मशीन चलाई, वो फिटनेस तो भी तुहानूं पता लग ही जाता है। लेकिन वापस आउने जिहड़ा सुखेरा साहब जिहड़े काम कर रहे हैं,
ਬਈ ਮਹਿਫਲਾਂ ਜਮਾਉਣ ਡਏ ਨੇ, ਅਗਰ ਬੰਦੇ ਬੈਠੇ ਯਾਰਾਂ ਦੀ ਢਾਣੀ ਦੇ ਨਾਲ ਬੈਠੇ ਕੋਈ ਆਪਣੀ ਗੱਲਬਾਤ ਕਹਿੰਦੇ ਬਹਿਣ ਦਿਓ ਉਹਨਾਂ ਨੂੰ, ਉਹਨਾਂ ਦੇ ਹੁਣ ਮੰਜੇ ਵੀ ਚੁੱਕਣੇ ਨੇ। ਉਹ ਅਸੀਂ ਫਿਲਮ ਵੇਖੀ ਸੀ ਵੀ ਮੰਜੀ ਕਿੱਥੇ ਡਾਵਾਂ, ਇਹ ਸੁਖੇਰਾ ਸਾਹਿਬ ਨੇ ਤਾਂ ਉਹ ਕੰਮ ਜਿਹੜਾ ਪੂਰਾ ਹੀ ਕਰ ਦਿੱਤਾ ਕਿ ਮੰਜੀ ਕਿੱਥੇ ਡਾਵਾਂ, ਮਤਲਬ ਹੁਣ ਲੋਕੀ ਪੁੱਛਦੇ ਫਿਰਨਗੇ ਕਿ ਮੈਂ ਹੁਣ ਆਪਣਾ ਮੰਜਾ ਕਿੱਥੇ ਡਾਵਾਂ, ਲੋਕ ਮਹਿਫੂਜ਼ ਮੁਕਾਮ ਲੱਭਦੇ ਫਿਰਨਗੇ। ਉਹ ਕਹਿੰਦੇ ਸਨ ਨਾ ਕਿ ਮੁਤਾਸਰੀਨ ਨੂੰ ਮਹਿਫੂਜ਼ ਮੁਕਾਮ ਤੇ ਪਹੁੰਚਾਤਾ। ਹੁਣ ਮੇਰਾ ਮਤਲਬ ਮਹਿਫੂਜ਼ ਮੁਕਾਮ ਤੇ ਪਹੁੰਚਾਉਣਾ ਪਏਗਾ ਲੋਕਾਂ ਨੂੰ, ਮੰਜਾ ਗਰੁੱਪ ਨੂੰ, ਮੰਜੇ ਤੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਮਹਿਫੂਜ਼ ਮੁਕਾਮ ਤੇ ਪਹੁੰਚਾਉਣਾ। ਅੱਗੋਂ ਸਾਇਰਾ ਬਾਨੋ ਸਾਹਿਬਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਹੁਣ ਸੋਇਆ ਸੁਪਰੀਮ ਕੁਕਿੰਗ ਆਇਲ ਬਣ ਗਿਆ ਹੈ। ਵੈਸੇ ਮੈਂ ਕਹਿੰਦਾ ਵੀ ਕਮਾਲ ਹੈ ਸਾਇਰਾ ਬਾਨੋ ਸਾਹਿਬਾ ਤੇ ਵੀ, ਬੜੀ ਦਲੇਰੀ ਦੇ ਨਾਲ ਇਹ ਖਾਤੂਨ ਜਿਹੜੀ ਹੈ ਬੀਬੀ, ਬੜੀ ਮੁਹਤਰਮ ਬੀਬੀ ਹੈ। ਜਿਸ ਦਲੇਰੀ ਦੇ ਨਾਲ ਇਹ ਬਿਆਨ ਦਿੰਦੇ ਨੇ, ਜਿਸ ਦਲੇਰੀ ਦੇ ਨਾਲ ਇਹ ਸਾਇਰਾ ਬਾਨੋ ਸਾਹਿਬਾ ਜਿਹੜੇ ਨੇ ਮੁਕੱਦਮਾ ਲੜਦੇ ਨੇ ਆਵਾਮ ਦਾ, PTI 'ਚ ਨਹੀਂ ਹੈਗੇ ਇਹ, ਆਵਾਮੀ ਮੁਕੱਦਮਾ ਲੜਦੇ ਨੇ, ਆਪਣੀ ਜਮਾਤ ਉਹਨਾਂ ਦੀ ਅਲੱਗ ਹੈ। ਆਵਾਮ ਦੀ ਜਿਹੜੀ ਹੈ ਨਾ, ਮੈਂ ਇਹਨਾਂ ਨੂੰ ਅਸੈਂਬਲੀ 'ਚ ਵੀ ਜ਼ਾਹਿਰ ਦੇਖਦਾ ਰਿਹਾ, ਇਹਨਾਂ ਦੇ ਨਾਲ ਮੁਲਾਕਾਤ ਵੀ ਰਹੀ, ਇਹਨਾਂ ਦੇ ਸ਼ੌਹਰ ਨਾਲ ਵੀ ਸ਼ਨਾਸਾਈ ਰਹੀ, ਬੜੇ ਅੱਛੇ ਲੋਕ ਨੇ। ਅਤੇ ਇਹ ਉਦੋਂ ਵੀ ਮੈਂ ਇਹ ਵੇਖਿਆ ਸੀ ਵੀ ਜਿਹੜੀ ਆਮ ਆਵਾਮ 'ਚ ਜਿਹੜਾ ਨਿਕਲਿਆ ਬੰਦਾ ਹੋਵੇ ਨਾ, ਉਹ ਫਿਰ ਗੱਲਾਂ ਵੀ ਆਮ ਆਵਾਮ ਦੀਆਂ ਕਰਦਾ ਹੈ, ਉਹਦਾ ਲਹਿਜਾ ਵੀ ਅਵਾਮੀ ਹੁੰਦਾ, ਉਹਦੀ ਗੱਲਬਾਤ ਵੀ, ਉਹਦਾ ਦੁੱਖ ਦਰਦ ਵੀ ਅਵਾਮੀ ਹੁੰਦਾ। ਸਾਇਰਾ ਬਾਨੋ ਸਾਹਿਬਾ ਜਿਹੜੀਆਂ ਨੇ, ਉਹਨਾਂ ਨੇ ਜਿਹੜੀ ਗੱਲ ਆਖੀ ਨਾ ਵੀ ਸੁਪਰੀਮ ਕੋਰਟ ਹੁਣ ਸੋਇਆ ਸੁਪਰੀਮ ਕੁਕਿੰਗ ਆਇਲ ਬਣ ਗਿਆ, ਇਹ ਗੱਲ ਬੜੀ, ਇਹ ਲੱਗਦੀ ਤੁਹਾਨੂੰ ਹਲਕੀ ਜਿਹੀ ਜੋਕ ਹੈ ਪਰ ਬੜੀ ਡਾਢੀ ਗੱਲ ਹੈ, ਬੜੀ ਬਾਰੀਕ ਗੱਲ ਹੈ। ਖੈਰ ਖਬਰਾਂ ਹੋਰ ਵੀ ਸਨ ਬੜੀਆਂ ਸਾਰੀਆਂ, ਲੇਕਿਨ ਚਲੋ ਇਹਦੇ ਉੱਤੇ ਹੁਣ ਕਿਸੇ ਵੇਲੇ ਦੋਹਰੇ ਗੱਲ ਕਰਾਂਗੇ, ਕਿਉਂਕਿ ਇਸ ਵੇਲੇ ਜਿਹੜੀ ਸੂਰਤ ਹਾਲ ਬਣੀ ਹੈ ਉਹ ਇਹੀ ਹੈ ਕਿ ਚੌਧਰੀ ਸਾਹਿਬ ਕਾਲੂ ਰਾਮ ਤਰ੍ਹਾਂ ਫਸੇ ਖੜੇ ਨੇ। ਕੋਈ ਚੌਧਰੀ ਦਾ ਸਿਰ ਕੱਢ ਦੇ ਜਾਂ ਚੌਧਰੀ ਨੂੰ ਸਮਝਾ ਦੇ ਕਿ ਯਾਰ ਕੋਈ ਕੰਮ ਕਰਨ ਵਾਲਾ ਕਰ ਲੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।